No person shall, whether or not acting under color of law, by force or threat of force, willfully injure, intimidate, interfere with, oppress or threaten any other person in the free exercise or enjoyment of any right or privilege secured to them by the California Constitution or laws of this state or by the United States Constitution or laws of United States. This bill would state that it is the policy of the state to protect individuals and organizations against transnational repression and would define that term to mean the actions of a foreign government or agents of a foreign government involving the transgression of national borders in order to intimidate, silence, coerce, harass or harm members of diaspora. ਇਹ ਸਟੇਟ ਦੀ ਜ਼ਿੰਮੇਵਾਰੀ ਹੈ ਇਹ ਅਸੀਂ ਜਿਹੜਾ ਬਿੱਲ ਇੰਟਰੋਡਿਊਸ ਕਰ ਰਹੇ ਹਾਂ ਕਿ ਉਹ ਕ੍ਰਿਮੀਨਲੀ ਪ੍ਰੋਸੀਕਿਊਟ ਕਰਨ ਜਿਹੜੇ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਕਰਦੇ ਨੇ ਔਰ ਜਿਹੜੇ ਉਹਨਾਂ ਦੇ ਵਿਕਟਿਮ ਨੇ ਉਹਨਾਂ ਨੂੰ ਪ੍ਰੋਵਾਈਡ ਕਰੋ। ਡਾਕਟਰ ਜਸਪੀਤ ਕੌਰ ਬੈਂਸ ਇਹਨਾਂ ਨੂੰ ਖੁਦ ਥ੍ਰੈਟ ਦਿੱਤਾ ਗਿਆ ਈਵਨ 3-4 ਬੰਦੇ ਹਿੰਦੂਤਵੀ ਇਹਨਾਂ ਦੇ ਦਫ਼ਤਰ 'ਚ ਉੱਥੇ ਆ ਕੇ ਉਹਨਾਂ ਨੇ ਕਿਹਾ ਵੀ ਪਿੱਛੇ ਹਟ ਜਾ ਬੀਬੀ ਤੂੰ ਨਹੀਂ ਤਾਂ ਤੇਰਾ ਵੀ ਹਸ਼ਰ ਉਹੀ ਹੋਏਗਾ ਜੋ ਨਿਜਰ ਦਾ ਹੋਇਆ ਕਿਉਂਕਿ ਜਦੋਂ ਨਵੰਬਰ 84 ਜੈਨੋਸਾਈਡ ਦੇ ਉੱਤੇ ਬਿੱਲ ਆ ਰਹੇ ਸੀ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੇਕਰਸਫੀਲਡ ਕੈਲੀਫੋਰਨੀਆ ਤੋਂ ਸਿੱਖ ਅਸੈਂਬਲੀ ਵੂਮਨ ਬੀਬੀ ਜਸਮੀਤ ਕੌਰ ਬੈਂਸ ਨੇ ਕੈਲੀਫੋਰਨੀਆ ਅਸੈਂਬਲੀ ਵਿੱਚ ਬਿੱਲ ਨੰਬਰ 3027 ਇੰਟਰੋਡਿਊਸ ਕੀਤਾ ਹੈ। ਇਸ ਬਿੱਲ ਦਾ ਸਬੰਧ ਭਾਰਤੀ ਸਰਕਾਰ ਵੱਲੋਂ ਕੀਤੇ ਜਾ ਰਹੇ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਨਾਲ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਣਗੀਆਂ ਇਹਦੇ ਬਾਵਜੂਦ ਸਾਡੇ ਸਾਹਮਣੇ ਚੈਲੰਜਸ ਨੇ ਦੁਸ਼ਮਣ ਨੇ ਸਾਮ ਦਾਮ ਦੰਡ ਭੇਦ ਚਾਣਕਿਆ ਨੀਤੀ ਦੇ ਸਾਰੇ ਹਥਿਆਰ ਸਾਡੇ ਤੇ ਝੋਕੇ ਹੋਏ ਨੇ ਪਰ ਅਸੀਂ ਹਰ ਫਰੰਟ ਦੇ ਉੱਤੇ ਇਹਨਾਂ ਦਾ ਮੂੰਹ ਚੰਗੀ ਤਰ੍ਹਾਂ ਭੰਨ ਰਹੇ ਹਾਂ। ਬਿਲਕੁਲ ਅੱਜ ਵੈਸੇ ਵੀ ਇਤਿਹਾਸਕ ਦਿਨ ਹੈ 24 ਅਪ੍ਰੈਲ 1980 ਨੂੰ ਯਾਦ ਕਰਨ ਵਾਲਾ ਕਿਉਂਕਿ ਜਦੋਂ 13 ਅਪ੍ਰੈਲ 1978 ਨੂੰ 13 ਸਿੰਘਾਂ ਦੀ ਸ਼ਹਾਦਤ ਇਹਨਾਂ ਨਰਕਧਾਰੀਆਂ ਦੇ ਹੱਥਾਂ 'ਚ ਵਿਸਾਖੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸ਼ਹਿਰ 'ਚ ਹੋਈ ਤੇ ਉਦੋਂ ਵੀ ਭਾਰਤੀ ਹਕੂਮਤ ਨੇ ਪ੍ਰੋਕਸੀ ਵਾਰ ਇਹ ਸਾਰੇ ਇਹਨਾਂ ਦੇ ਹੀ ਖੜੇ ਕੀਤੇ ਹੋਏ ਨੇ ਰਾਧਾ ਸਵਾਮੀ ਨਿਰੰਕਾਰੀ ਔਰ ਇਹ ਸੌਦਾ ਸਾਧ ਔਰ ਆਸ਼ੂਤੋਸ਼ ਔਰ ਪਨਿਆਰਾ ਔਰ ਇਹ ਸਾਰੀ ਨਸਲ ਜਿਹੜੀ ਹੈ ਔਰ ਉਹ ਸਮਝਦੇ ਸੀ ਕਿ ਜੀ ਅਸੀਂ ਅਕਾਲੀ ਗੌਰਮੈਂਟ ਦੇ ਹੁੰਦਿਆਂ ਪੰਜਾਬ ਦੇ ਵਿੱਚ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਸ਼ਹਿਰ 'ਚ ਜਿਹੜਾ ਹੈ ਇਹ ਅਸੀਂ ਕਾਰਾ ਕਰਕੇ ਸਿੱਖਾਂ ਨੂੰ ਸਬਕ ਸਿਖਾ ਦਿੱਤਾ ਹੈ। ਇੱਥੋਂ ਸ਼ੁਰੂਆਤ ਹੋਈ 13 ਅਪ੍ਰੈਲ 1978 ਦੇ ਉੱਤੇ ਅਸੀਂ ਕਿਸੇ ਵੇਲੇ ਗੱਲ ਕਰਾਂਗੇ ਕਿ ਕਿਵੇਂ ਇੱਕ ਟਰਨਿੰਗ ਪੁਆਇੰਟ ਸੀ। ਬਹੁਤ ਸਾਰੇ ਸਿੱਖ ਵੀ ਗਫਲਤ 'ਚੋਂ ਜਾਗੇ ਨੀਂਦ 'ਚੋਂ ਪੰਜਾਬ ਸਾਰੇ ਹੈੱਡਕੁਆਟਰਾਂ 'ਤੇ ਬੜੇ ਬੜੇ ਨਿਰੰਕਾਰੀ ਭਵਨ ਬਣੇ ਹੋਏ ਸੀ ਔਰ ਉਹ ਗੁਰਬਚਨਾ ਔਰ ਉਹਦੀ ਘਰਵਾਲੀ ਜਿਹੜੀ ਰਾਜ ਮਾਤਾ ਬਣੀ ਹੋਈ ਸੀ ਕਿਵੇਂ ਥਾਂ ਥਾਂ ਜਾ ਕੇ ਜਿਹੜਾ ਉਹ ਸਿੱਖਾਂ ਨੂੰ ਵੰਗਾਰ ਰਹੇ ਸੀ ਕਿਉਂਕਿ ਅੰਮ੍ਰਿਤਸਰ ਦਾ ਜ਼ਿਕਰ ਜ਼ਿਆਦਾ ਹੁੰਦਾ ਇਸ ਲਈ 13 ਤੱਕ। ਇਸ ਤੋਂ ਇਲਾਵਾ ਈਵਨ ਦਿੱਲੀ 'ਚ ਵੀ ਜਦੋਂ ਸਿੱਖ ਸੰਗਤਾਂ ਉਹਦੇ ਵਿਰੋਧ 'ਚ ਗਈਆਂ ਤੇ ਗੋਲੀ ਚਲਾ ਕੇ ਕਿੰਨੇ ਸਿੰਘ ਸ਼ਹੀਦ ਕਰਤੇ ਸੀ। ਅਵਤਾਰ ਸਿੰਘ ਕੋਹਲੀ ਜਿਹੜਾ ਦਿੱਲੀ ਕਮੇਟੀ ਦਾ ਪ੍ਰਧਾਨ ਸੀ ਉਹ ਵੀ ਸ਼ਹੀਦ ਹੋਇਆ ਸੀ ਉਹਦੇ। ਫਿਰ ਈਵਨ ਕਾਨਪੁਰ ਦੇ ਵਿੱਚ ਮੇਰੀ ਹੁਣ ਯਾਦ 'ਚ ਨਹੀਂ ਹੈ 10 ਜਾਂ 11 ਸਿੰਘ ਇਹਦੇ ਨਿਰੰਕਾਰੀਆਂ ਦੇ ਸਮਾਗਮਾਂ ਨੂੰ ਅਪੋਜ਼ ਕਰਦੇ ਆ ਕਿਉਂਕਿ 13 ਅਪ੍ਰੈਲ 1978 ਤੋਂ ਬਾਅਦ 10 ਜੂਨ 1978 ਨੂੰ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆਇਆ ਸੀ ਕਿ ਭਾਈ ਇਹ ਨਿਰੰਕਾਰੀ ਪੰਥ ਵਿਰੋਧੀ ਨੇ ਔਰ ਇਹਨਾਂ ਦੇ ਪ੍ਰਚਾਰ ਪ੍ਰਸਾਰ ਸਿੱਖ ਨਹੀਂ ਨੇ ਇਹਨਾਂ ਦੇ ਪ੍ਰਚਾਰ ਪ੍ਰਸਾਰ ਨੂੰ ਹਰ ਸੰਭਵ ਤਰੀਕੇ ਨਾਲ ਰੋਕਿਆ ਜਾਏ। ਔਰ ਅੱਜ ਦਾ ਉਹ ਦਿਨ ਹੈ ਜਿਸ ਦਿਨ ਇਸ ਗੁਰਬਚਨੇ ਨੂੰ ਇਹਦੀ ਰਾਜ ਮਾਤਾ ਨੂੰ ਔਰ ਦੂਜਾ ਜਿਹੜਾ ਨਿਰੰਕਾਰੀ ਭਵਨ ਦਿੱਲੀ ਦੇ ਵਿੱਚ ਹੀ ਜਿਹੜਾ ਸਜ਼ਾ ਯਾਫਤਾ ਕੀਤਾ ਸੀ ਜਿਸ ਦੇ ਵਿੱਚ ਮੁੱਖ ਰੋਲ ਰਣਜੀਤ ਸਿੰਘ ਜਿਹੜੇ ਬਾਅਦ ਦੇ ਵਿੱਚ ਜਥੇਦਾਰ ਵੀ ਬਣੇ ਅਕਾਲ ਤਖਤ ਸਾਹਿਬ ਦੇ ਔਰ ਹੁਣ ਵੀ ਉਹ ਇੱਕ ਜਿਹੜਾ ਉਹ ਪੰਥ ਦੇ ਵਿੱਚ ਇੱਕ ਰੋਲ ਨਿਭਾਉਂਦੇ ਨੇ। ਔਰ ਇਹਦੇ ਇਸ ਤੋਂ ਇਲਾਵਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਭਤੀਜੇ ਸਵਰਨ ਸਿੰਘ ਦਲਬੀਰ ਸਿੰਘ ਇਹ ਅਸੀਂ ਕਿਸੇ ਵੇਲੇ ਫਿਰ ਵੇਰਵੇ 'ਚ ਗੱਲ ਕਰਾਂਗੇ। ਸੋ ਅੱਜ ਉਹ ਇਤਿਹਾਸਕ ਦਿਨ ਵੀ ਹੈ ਔਰ ਅਸੀਂ ਜਿੱਥੇ ਰੈਕਗਨਾਈਜ਼ ਕਰਦੇ ਹਾਂ ਜਥੇਦਾਰ ਰਣਜੀਤ ਸਿੰਘ ਔਰ ਉਹਨਾਂ ਨੌਜਵਾਨਾਂ ਦੀ ਕੁਰਬਾਨੀ ਨੂੰ ਉੱਥੇ ਅਸੀਂ ਇਹ ਸਮਝਦੇ ਹਾਂ ਕਿ ਵੀ ਭਾਰਤੀ ਹਕੂਮਤ ਨੂੰ ਜਦੋਂ ਹੁਣ ਈਵਨ ਆ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਅਸੀਂ ਗੱਲ ਕਰਦੇ ਹਾਂ ਔਰ ਇਹ ਅਸੀਂ
ਇੱਕ ਦੋ ਪਲੇਟਫਾਰਮਸ ਤੋਂ ਈਵਨ FBI ਦੇ ਨਾਲ ਜਾਂ ਉਹਨਾਂ ਦੀਆਂ ਏਜੰਸੀਆਂ ਨਾਲ ਜਿਹੜੀ ਹਾਈ ਲੈਵਲ ਮੀਟਿੰਗ ਸੀ ਉਹਦੇ 'ਚ ਵੀ ਅਸੀਂ ਕਿਹਾ ਸੀ ਕਿ ਦੇਖੋ ਇਹ ਜੇ ਤਾਂ ਅਸੀਂ ਇੰਟਰਨੈਸ਼ਨਲ ਲਾਅ ਦੇ ਥੱਲੇ ਪੀਸਫੁਲ ਤਰੀਕੇ ਦੇ ਨਾਲ ਉਹ ਖਾਲਿਸਤਾਨ ਰੈਫਰੈਂਡਮ ਦੀ ਗੱਲ ਹੈ ਜਾਂ ਦੂਸਰੇ ਮੁੱਦੇ ਅਸੀਂ ਐਕਟ ਕਰਨਾ ਚਾਹੁੰਦੇ ਤੇ ਜੇ ਇਹਨਾਂ ਨੇ ਇਹ ਰਸਤਾ ਚੁਣਨਾ ਤੇ ਇਹਦੇ 'ਚ ਤਾਂ ਸਿੱਖਾਂ ਤੋਂ ਬਿਹਤਰ ਕੋਈ ਨਹੀਂ ਜਾਣਦਾ ਵੀ ਅਸੀਂ ਜਿਹੜਾ ਉਹ ਸਜ਼ਾ ਯਾਫਤਾ ਕਿਵੇਂ ਕਰਨਾ। ਉਹ ਮੈਂ ਕਿਹਾ ਜਾ ਕੇ ਮਾਈਕਲ ਐਡਵਾਇਰ ਦੇ ਟੱਬਰ ਨੂੰ ਪੁੱਛ ਲਓ ਜਾਂ ਇੰਦਰਾ ਗਾਂਧੀ ਵੈਦਿਆ ਜਾਂ ਇਹ ਨਰਕਧਾਰੀ ਗੁਰਬਚਨੇ ਦੇ ਟੱਬਰ ਨੂੰ ਪੁੱਛ ਲਓ ਕਿ ਵੀ ਕੀ ਹੈਗਾ। ਅਸੀਂ ਉਸ ਰਸਤੇ ਉਹ ਹਕੂਮਤ ਨਹੀਂ ਚੁਣਿਆ ਸੀ ਜਦੋਂ ਉਹਨਾਂ ਨੇ 13 ਅਪ੍ਰੈਲ 1978 ਨੂੰ ਸ਼ੁਰੂਆਤ ਕੀਤੀ। ਉਸ ਦਾ ਜਵਾਬ ਅਸੀਂ ਦਿੱਤਾ। ਇੰਦਰਾ ਗਾਂਧੀ ਵੈਦਿਆ ਦਿਲਾਵਰ ਸਿੰਘ ਦੀ ਸ਼ਹਾਦਤ ਜਿਹਦੇ 'ਚ ਈਵਨ ਬੁੱਚੜ ਬੇਅੰਤੇ ਨੂੰ ਵੀ ਜਵਾਬ ਦਿੱਤਾ। ਤੇ ਮੈਂ ਕਿਹਾ ਵੀ ਇੱਥੇ ਜੇ ਫਿਰ ਇਹਨਾਂ ਨੇ ਇੱਥੇ ਆ ਕੇ ਸਾਨੂੰ ਕਰਨਾ ਤੇ ਜੇ ਸਾਡੇ ਨੌਜਵਾਨਾਂ ਨੇ ਇਹ ਰਸਤਾ ਚੁਣਿਆ ਤੇ ਫਿਰ ਔਖਾ ਹੋਏਗਾ। ਅਸੀਂ ਇਹਨਾਂ ਮੁਲਕਾਂ ਨੂੰ ਇਹਨਾਂ ਦੇ ਲਾਅ ਦੇ ਥੱਲੇ ਹੀ ਰਹਿਣਾ ਚਾਹੁੰਦੇ ਹਾਂ ਔਰ ਅਸੀਂ ਸਮਝਦੇ ਹਾਂ ਕਿ ਜਿੱਥੇ ਉਸ ਦੌਰ 'ਚ ਵੀ ਔਰ ਅੱਜ ਵੀ ਸਾਡੇ ਨੌਜਵਾਨ ਜਿਹੜੇ ਨੇ ਉਹਨਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ। ਇੱਥੋਂ ਦੇ ਸਿਸਟਮ ਦੇ ਵਿੱਚ ਜੇ ਅਮਰੀਕਨ ਸੈਨੇਟ ਜਾਂ ਕਾਂਗਰਸ ਦੇ ਵਿੱਚ ਬਿੱਲ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਸਿੱਖ ਨੁਮਾਇੰਦੇ ਬਰਾਬਰ ਉਸ ਦੇ ਵਿੱਚ ਅਸੀਂ ਸਾਰਿਆਂ ਦਾ ਜਿਹੜੀਆਂ ਖਾਸ ਤੌਰ 'ਤੇ ਸਿੱਖ ਕਾਕਸ ਔਰ ਦੂਸਰਿਆਂ ਦਾ ਯਤਨ ਹੈ ਲੌਬੀ ਕੀਤੀ ਗਈ ਹੈ ਇਸ 'ਚੋਂ ਹੀ ਇਹ ਬਿੱਲ ਔਰ ਦੂਜੇ ਨਿਕਲਦੇ ਨੇ। ਔਰ ਜਦੋਂ ਅਸੀਂ ਸਿੱਖ ਬੀਬੀਆਂ ਦੇ ਯੋਗਦਾਨ ਦੀ ਗੱਲ ਕਰਦੇ ਹਾਂ ਹੁਣ ਬੀਬੀ ਡਾਕਟਰ ਜਸਮੀਤ ਕੌਰ ਬੈਂਸ ਉਹ ਪਹਿਲੀ ਸਿੱਖ ਵੂਮਨ ਹੈ ਜਿਹੜੀ ਅਸੈਂਬਲੀ ਵੂਮਨ ਬਣੇ ਨੇ ਬੇਕਰਸਫੀਲਡ ਕੈਲੀਫੋਰਨੀਆ ਤੋਂ ਔਰ ਉਹਨਾਂ ਦਾ ਰੋਲ ਨਵੰਬਰ 84 ਨੂੰ ਕੈਲੀਫੋਰਨੀਆ ਅਸੈਂਬਲੀ ਵੱਲੋਂ ਐਜ਼ ਏ ਜੈਨੋਸਾਈਡ ਰੈਕਗਨਾਈਜ਼ ਕਰਨਾ। ਅਸੀਂ ਕੈਨੇਡਾ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਆਲਰੇਡੀ ਜਗਮੀਤ ਸਿੰਘ ਕੰਮ ਕਰ ਰਹੇ ਨੇ ਇਸ ਦੇ ਉੱਤੇ ਕਿ ਫੈਡਰਲ ਲੈਵਲ ਦੇ ਉੱਤੇ ਕੈਨੇਡੀਅਨ ਪਾਰਲੀਮੈਂਟ 'ਚ ਨਵੰਬਰ 84 ਨੂੰ ਜੈਨੋਸਾਈਡ ਰੈਕਗਨਾਈਜ਼ ਕੀਤਾ ਜਾਏ। ਪਰ ਹੁਣ ਜਦੋਂ ਆਲਰੇਡੀ ਅਮਰੀਕਨ ਕਾਂਗਰਸ ਔਰ ਸੈਨੇਟ ਦੇ ਵਿੱਚ ਬਿੱਲ ਨੇ ਕੈਲੀਫੋਰਨੀਆ ਅਸੈਂਬਲੀ ਦੇ ਵਿੱਚ ਪਿਛਲੇ ਦਿਨੀ ਡਾਕਟਰ ਜਸਮੀਤ ਕੌਰ ਬੈਂਸ ਨੇ ਇੱਕ ਬਿੱਲ ਨੰਬਰ 3027 ਇੰਟਰੋਡਿਊਸ ਕੀਤਾ ਔਰ ਜਦੋਂ ਉਹਨਾਂ ਨੇ ਇੰਟਰੋਡਿਊਸ ਕੀਤਾ ਉਹਨਾਂ ਦੀ 3-3.5 ਮਿੰਟ ਦੀ ਪ੍ਰੈਜੈਂਟੇਸ਼ਨ ਅਸੀਂ ਸੈਗਮੈਂਟ ਦੇ ਐਂਡ ਤੇ ਦਿਖਾਵਾਂਗੇ ਵੀ ਉਹਨਾਂ ਦੇ ਨਾਲ ਈਵਨ ਕਵਨੀਤ ਸਿੰਘ ਜਿਹੜੇ ਸੈਲਡੈਫ ਦੇ ਡਾਇਰੈਕਟਰ ਨੇ ਉਹਨਾਂ ਨੇ ਵੀ ਟੈਸਟੀਫਾਈ ਕੀਤਾ ਕਿਉਂਕਿ ਸਿੱਖ ਜਿਹੜੇ ਨੇ ਉਹ ਵਿਕਟਮ ਨੇ ਆਲਰੇਡੀ ਔਰ ਇਹ ਤਾਂ ਜਸਟਿਸ ਡਿਪਾਰਟਮੈਂਟ ਦੀ ਇੰਡਾਈਟਮੈਂਟ ਹੈ। ਔਰ ਜਿਹੜੀ ਬੀਬੀ ਜਸਮੀਤ ਕੌਰ ਉਹਨਾਂ ਨੇ ਜਿਸ ਤਰੀਕੇ ਨਾਲ ਇਸ ਬਿੱਲ ਨੂੰ ਇੰਟਰੋਡਿਊਸ ਕਰਦਿਆਂ ਜੋ ਕਿਹਾ ਉਹ ਜਿਹੜੇ ਉਹਨਾਂ ਦੇ ਕੈਲੀਫੋਰਨੀਆ ਅਸੈਂਬਲੀ ਦੇ ਵੈਬਸਾਈਟ ਤੋਂ ਜਿਹੜੀ ਇਹ ਉਹਨਾਂ ਦੀ ਸਟੇਟਮੈਂਟ ਹੈ ਉਹਨਾਂ ਨੇ ਕਿਹਾ ਜੀ ਐਗਜ਼ਿਸਟਿੰਗ ਲਾਜ਼ ਪ੍ਰੋਵਾਈਡ that no person shall, whether or not acting under color of law, by force or threat of force, willfully injure, intimidate, interfere with, oppress or threaten any other person in the free exercise or enjoyment of any right or privilege secured to them by the California Constitution or laws of this state or by the United States Constitution or laws of United States because of the other person's race, religion, national origin, disability, gender or sexual orientation, or because they perceive that other person has one or more of those characteristics. ਉਹਨਾਂ ਨੇ ਲਾਅ ਨੂੰ ਕੋਟ ਕੀਤਾ ਉਹਨਾਂ ਨੇ ਕਿਹਾ ਜੀ ਆਹ ਸਾਰੇ ਤੇ ਬੇਸਡ ਕਿਸੇ ਨੂੰ ਵੀ ਕੋਈ ਇਹ ਹੱਕ ਨਹੀਂ ਹੈ ਕਿ ਕਿਸੇ ਦੂਸਰੇ ਦੀ ਆਵਾਜ਼ ਨੂੰ ਦੱਬੇ ਇਹਨਾਂ ਸਾਰਿਆਂ ਤੇ ਬੇਸਡ this bill would state that it is the policy of the state to protect individuals and organizations against transnational repression and would define that term to mean the actions of a foreign government or agents of a foreign government involving the transgression of national borders in order to intimidate, silence, coerce, harass or harm members of diaspora and exile communities or organizations that advocate for individuals in diaspora and exile communities in order to prevent their exercise of their human rights as defined. ਕਿ ਬਈ ਇਹ ਹੱਕ ਦਿੰਦਾ ਹੈ ਕਿ ਇੱਥੇ ਜਿਹੜੀਆਂ ਐਗਜ਼ਾਈਲ ਕਮਿਊਨਿਟੀਜ਼ ਨੇ ਉਹ ਆਪਣੇ ਹੋਮਲੈਂਡ ਦੀ ਜਿਹੜੀ ਉਹਨਾਂ ਦੀ ਹਾਲਤ ਜਾਂ ਦੂਜੀ ਹੈ ਉਸ ਨੂੰ ਅੱਗੇ ਰੱਖਣ ਔਰ ਉਹਨੂੰ ਬਿਆਨਣ ਔਰ ਕਿਸੇ ਨੂੰ ਹੱਕ ਨਹੀਂ ਹੈ ਕਿ ਉਹਨਾਂ ਦੀ ਆਵਾਜ਼ ਨੂੰ ਕੋਈ ਸਾਇਲੈਂਸ ਕਰਨ ਦੀ ਕੋਸ਼ਿਸ਼ ਕਰੇ। The bill would specify that it is the policy of the state to pursue criminal prosecutions against those who engage in transnational repression
and to provide support services to victims who are targeted by transnational repression, among other things. कि ये स्टेट की जिम्मेवारी है, ये ਅਸੀਂ ਜਿਹੜਾ ਬਿੱਲ ਇੰਟਰੋਡਿਊਸ ਕਰ ਰਹੇ ਹਾਂ ਕਿ ਉਹ ਕ੍ਰਿਮੀਨਲੀ ਪ੍ਰੋਸੀਕਿਊਟ ਕਰਨ ਜਿਹੜੇ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਕਰਦੇ ਨੇ ਔਰ ਜਿਹੜੇ ਉਹਨਾਂ ਦੇ ਵਿਕਟਮ ਨੇ ਉਹਨਾਂ ਨੂੰ ਪ੍ਰੋਵਾਈਡ ਕਰਨ। ਔਰ ਈਵਨ ਡਾਕਟਰ ਜਸਮੀਤ ਕੌਰ ਬੈਂਸ ਇਹਨਾਂ ਨੂੰ ਖੁਦ ਥ੍ਰੈਟ ਦਿੱਤਾ ਗਿਆ। ਈਵਨ 3-4 ਬੰਦੇ ਹਿੰਦੂਤਵੀ ਇਹਨਾਂ ਦੇ ਦਫ਼ਤਰ 'ਚ ਉੱਥੇ ਆ ਕੇ ਉਹਨਾਂ ਨੇ ਕਿਹਾ ਵੀ ਪਿੱਛੇ ਹਟ ਜਾ ਬੀਬੀ, ਤੂੰ ਨਹੀਂ ਤਾਂ ਤੇਰਾ ਵੀ ਹਸ਼ਰ ਉਹੀ ਹੋਏਗਾ ਜੋ ਨਿਜਰ ਦਾ ਹੋਇਆ, ਕਿਉਂਕਿ ਜਦੋਂ ਨਵੰਬਰ 84 ਜੈਨੋਸਾਈਡ ਦੇ ਉੱਤੇ ਬਿੱਲ ਆ ਰਹੀ ਸੀ। ਔਰ ਉਹਨਾਂ ਨੇ ਕਿਹਾ ਅੰਡਰ ਐਗਜ਼ਿਸਟਿੰਗ ਲਾਅ the California Specialized Training Institute is overseen by the Office of Emergency Services and is required to assist the governor in providing training to state agencies, cities and counties in their planning and preparation for natural and man-made disasters। ਉਹਨਾਂ ਨੇ ਕਿਹਾ ਜੀ ਜਿੱਥੇ ਬਾਕੀ ਟ੍ਰੇਨਿੰਗਸ ਹੁੰਦੀਆਂ ਨੇ ਉੱਥੇ ਇਸ ਦੇ ਲਈ ਵੀ ਜਿਹੜਾ ਸਪੈਸ਼ਲ ਕ੍ਰੀਏਟ ਕੀਤਾ ਜਾਏ। Existing law also establishes the Commission on Peace Officer Standards and Training to adopt and amend rules establishing and upholding minimum standards relating to training for peace officers। ਤਾਂ ਕਿ ਕਿਉਂਕਿ ਜਦੋਂ ਇਹ ਬਿੱਲ ਪਾਸ ਹੋਏਗਾ ਫਿਰ ਫੰਡ ਵੀ ਹੋਣਗੇ ਕਿ ਬਈ ਜਿਹਨਾਂ ਜਿਹੜੇ ਵਿਕਟਮ ਨੇ ਉਹਨਾਂ ਦੇ ਨਾਲ ਕਿਵੇਂ ਡੀਲ ਕਰਨ, ਜਿਵੇਂ ਇੱਥੇ ਐਮਰਜੈਂਸੀ ਸਰਵਿਸਿਜ਼ ਦੀ ਟ੍ਰੇਨਿੰਗ ਹੈ ਜਾਂਦੀ 'ਚ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਦਿਸ ਬਿੱਲ ਵੁੱਡ ਰਿਕੁਆਇਰ the Office of Emergency Services through the California Specialized Training Institute and in cooperation with Commission on Peace Officer Standards and Training on or before July 1st, 2026 to develop a transnational repression recognition and response training that would include how to identify different tactics of transnational repression and best practices for appropriate local and state law enforcement prevention, reporting and response tactics, among others। ਹੁਣ ਕਿਉਂਕਿ ਲਾਅ ਤਾਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਫੈਡਰਲ ਬਣ ਰਿਹਾ, ਅੱਛਾ, ਪਰ ਇਹ ਡਾਕਟਰ ਜਸਮੀਤ ਕੌਰ ਬੈਂਸ ਦਾ ਕੈਲੀਫੋਰਨੀਆ ਅਸੈਂਬਲੀ 'ਚ ਵੀ ਇਹਨੂੰ ਲਿਆਉਣਾ ਤਾਂ ਕਿ ਇਸ ਤੋਂ ਪਹਿਲਾਂ ਕਿ ਵੀ ਇਹ ਇੱਕਦਮ ਚੈਲੰਜਸ ਹੋਣ, ਇੱਥੇ ਪੂਰੀ ਟਾਸਕ ਫੋਰਸ ਹੋਏ ਜਿਹੜੀ ਸਰਕਾਰੀ ਫੰਡਿੰਗ ਨਾਲ ਜਿਨ੍ਹਾਂ ਦੀ ਟ੍ਰੇਨਿੰਗ ਹੋਏ ਟਰਾਂਸਨੈਸ਼ਨਲ ਰਿਪਰੈਸ਼ਨ ਕੀ ਹੁੰਦੀ ਹੈ, ਜਿਹੜੇ ਉਹਦੇ ਵਿਕਟਮ ਹੋਣਗੇ ਕੀ ਹੈ। ਔਰ ਮੈਂ ਕਨਕਲੂਜਨ ਦੇ ਵਿੱਚ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਡਾਕਟਰ ਜਸਮੀਤ ਕੌਰ ਹੋਰਾਂ ਦੀ ਜਿਹੜੀ ਪ੍ਰੈਜੈਂਟੇਸ਼ਨ ਹੈ ਅਸੈਂਬਲੀ 'ਚ ਇਹ ਬਿੱਲ ਨੂੰ ਇੰਟਰੋਡਿਊਸ ਕਰਵਾਉਣ ਵੇਲੇ ਉਹ ਜਿਹੜਾ ਪਲੇ ਕਰ ਦੇਣ। ਔਰ ਉਹਨਾਂ ਦੇ ਨਾਲ ਜਿਹੜਾ ਕਵਨੀਤ ਸਿੰਘ ਸੈਲਡਫ ਦਾ ਡਾਇਰੈਕਟਰ ਵੀ ਹੈ, ਉਸ ਤੋਂ ਬਾਅਦ ਹੈ, ਲੇਕਿਨ ਅਸੀਂ ਸਿਰਫ ਡਾਕਟਰ ਜਸਮੀਤ ਕੌਰ ਹੋਰਾਂ ਦਾ ਕਲਿੱਪ ਹੀ ਦਿਖਾ ਰਹੇ ਹਾਂ। ਅੱਛਾ। AB 3027 addresses an issue that is not well known and unfortunately not well understood by most. Social media as a tool of harassment and intimidation. Transnational repression is employed by foreign governments to prevent the exercise of human rights by a diaspora and exile communities living abroad. It can take many forms, but in all cases, it is designed to intimidate, silence, coerce, harass, or harm. By definition, employing transnational repression against a person residing in the United States is a violation of our nation's sovereignty. State actors like China, Russia, and India do not care about our constitutional freedoms. They seek to silence dissidents, erase criticism, and even murder their critics. We have seen numerous recent examples of foreign governments committing acts of transnational repression against people living in California and elsewhere in the United States. In my own Sikh faith, an outspoken community leader was shot dead in Canada, and the Canadian Prime Minister has stated that there is credible evidence that the Indian government is responsible for the killing. India has denied the accusation while also refusing to support the investigation to identify those responsible for the assassination. Federal law enforcement foiled 2 similar assassination plots targeting Sikh leaders in New York and California that were also linked to India. These crimes occurred just last year, and the same year the Indian Prime Minister was honored with a state dinner at the White House.
AB 3027 represents a historic first step toward California recognizing the dangers of transnational repression while providing law enforcement with the training they need to protect the freedoms of all Californians. This bill does three important things to shape California's response. Number one, it defines transnational repression in law, creating a foundation for an organized response. It requires the Office of Emergency Services to work with the Commission of Peace Officer Standards and Training to help our local law enforcement recognize and use best practices to respond to transnational repression. Number three, it sets state policy to protect Californians from transnational repression and hold foreign governments accountable for committing those acts. The United States, and especially California, should be a haven to anyone who has fled persecution in search of a safer home. The refugee, exile, and diaspora communities we have welcomed in our state deserve to know that we will support them and protect them as they exercise their rights as Californians. AB 3027 sends a very clear message that when you are here in California, we've got your back. AB 3027 is supported by the California State Sheriff's Association as well as the Sikh American Legal Defense and Education Fund. On behalf of SALDEF, I am honored to be joined today by Chairman Kavneet Singh. AB 3027 addresses an issue that is not well known and unfortunately not well understood by most: transnational repression. Neither state nor federal law defines transnational repression, yet it is a tactic that has grown increasingly common given the rise of social media as a tool of harassment and intimidation. Transnational repression is employed by foreign governments to prevent the exercise of human rights by a diaspora and exile communities living abroad. It can take many forms, but in all cases, it is designed to intimidate, silence, coerce, harass, or harm. By definition, employing transnational repression against a person residing in the United States is a violation of our nation's sovereignty. State actors like China, Russia, and India do not care about our constitutional freedoms. They seek to silence dissidents, erase criticism, and even murder their critics. We have seen numerous recent examples of foreign governments committing acts of transnational repression against people living in California and elsewhere in the United States. In my own Sikh faith, an outspoken community leader was shot dead in Canada, and the Canadian Prime Minister has stated that there is credible evidence that the Indian government is responsible for the killing. India has denied the accusation while also refusing to support the investigation to identify those responsible for the assassination. Federal law enforcement foiled two similar assassination plots targeting Sikh leaders in New York and California that were also linked to India. These crimes occurred just last year, and the same year the Indian Prime Minister was honored with a state dinner at the White House. AB 3027 represents a historic first step toward California recognizing the dangers of transnational repression while providing law enforcement with the training they need to protect the freedoms of all Californians. This bill does three important things to shape California's response. Number one, it defines transnational repression in law, creating a foundation for an organized response. It requires the Office of Emergency Services to work with the Commission of Peace Officer Standards and Training to help our local law enforcement recognize and use best practices to respond to transnational repression. Number three, it sets state policy to protect Californians from transnational repression and hold foreign governments accountable for committing those acts. The United States, and especially California, should be a haven to anyone who has fled persecution in search of a safer home.
The refugee, exile, and diaspora communities we have welcomed in our state deserve to know that we will support them and protect them as they exercise their rights as Californians. AB 3027 sends a very clear message that when you are here in California, we've got your back. AB 3027 is supported by the California State Sheriff's Association as well as the Sikh American Legal Defense and Education Fund. On behalf of SALDEF, I am honored to be joined today by Chairman Kavneet Singh.